ਹਾਫਜ਼ਾਬਾਦ ਚੱਲਦੇ ਆ ਜੀ। ਉੱਥੇ ਇੱਕ ਨਾ ਗੁੱਡ ਵਾਈਫ ਦੇ ਨਾਮ ਤੋਂ ਨਾ ਹੋਟਲ ਬਣਿਆ ਆ ਜਨਾਬ। ਸਾਡੇ ਫੈਸਲਾਬਾਦ ਦੇ ਸਿਵਲ ਜੱਜ ਸਾਹਿਬ ਸਾਜਿਦ ਬਲਾਲ ਸਾਹਿਬ ਉਹਦੀ ਤੀਸਰੀ ਮੰਜ਼ਿਲ ਤੇ ਬਹਿ ਕੇ ਰੋਟੀ ਖਾਣ ਵਾਸਤੇ ਤੇ ਜਿਹੜੀ ਅੱਛੀ ਵਾਈਫ ਹੋਟਲ ਸੀ ਨਾ ਉਹਦੀ ਜਨਾਬ ਲਿਫਟ ਟੁੱਟ ਗਈ। ਸਾਜਿਦ ਬਲਾਲ ਸਾਹਿਬ ਦੀਆਂ ਦੋਨੇ ਲੱਤਾਂ ਜਿਹੜੀਆਂ ਨਾ ਉਹ ਟੁੱਟ ਗਈਆਂ। ਫੌਰੀ ਤੌਰ ਤੇ ਨਾ ਅੱਛੀ ਬੀਵੀ ਨੂੰ ਤਹਿਸੀਲ ਕਰ ਦਿੱਤਾ ਗਿਆ ਜਿਹੜਾ ਉੱਥੇ ਰੈਸਟੋਰੈਂਟ ਬਣਿਆ ਸੀਗਾ। ਹਾਫਜ਼ਾਬਾਦ ਦੀ ਇੰਤਜ਼ਾਮੀਆ ਕਿਆ ਸੱਤੂ ਪੀ ਕੇ ਸੁੱਤੀ ਹੋਈ ਆ, ਕਿਆ ਉੱਥੇ ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਉੱਥੇ ਡੀਸੀ ਵੀ ਹੋਏਗਾ, ਉੱਥੇ ਕੋਈ ਬਲਦੀਆ ਦਾ ਮਹਿਕਮਾ ਵੀ ਹੋਏਗਾ। ਆਖਰ ਇਹ ਹੋਟਲ ਬਣ ਕਿਸ ਤਰ੍ਹਾਂ ਗਿਆ? ਕਿਸੇ ਨੇ ਲਿਫਟ ਲੱਗਣ ਲੱਗੇ ਇਹਨਾਂ ਨੂੰ ਐਨਓਸੀ ਦਿੱਤਾ ਵਾ। अस्सलाम वालेकुम। ਅੱਛਾ, ਹਾਫਜ਼ਾਬਾਦ ਚੱਲਦੇ ਆ ਜੀ। ਉੱਥੇ ਇੱਕ ਨਾ ਗੁੱਡ ਵਾਈਫ ਦੇ ਨਾਮ ਤੋਂ ਨਾ ਹੋਟਲ ਬਣਿਆ ਆ। ਉਹ ਬਿਲਕੁਲ ਵੀ ਨਾ ਅੱਛੀ ਵਾਈਫ ਸਾਬਤ ਹੀ ਨਹੀਂ ਹੋਈ ਜਨਾਬ। ਸਾਡੇ ਫੈਸਲਾਬਾਦ ਦੇ ਸਿਵਲ ਜੱਜ ਸਾਹਿਬ ਨੇ ਸਾਜਿਦ ਬਲਾਲ ਸਾਹਿਬ, ਇਹ ਕਿਉਂਕਿ ਰਿਹਾਇਸ਼ੀ ਨੇ ਹਾਫਜ਼ਾਬਾਦ ਦੇ। ਉੱਥੇ ਜਨਾਬ ਇਹਨਾਂ ਦੀ ਬੀਵੀ ਨੇ ਕਿਹਾ ਕਿ ਮੈਂ ਨਾ ਜਨਾਬ ਰੋਟੀ ਖਾਣੀ ਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅੱਛੀ ਬੀਵੀ ਜਿਹੜਾ ਰੈਸਟੋਰੈਂਟ ਆ ਨਾ ਉੱਥੇ ਜਾ ਕੇ ਰੋਟੀ ਖਾਣੇ। ਉਹਦੀ ਤੀਸਰੀ ਮੰਜ਼ਿਲ ਤੇ ਬਹਿ ਕੇ ਰੋਟੀ ਖਾਣ ਵਾਸਤੇ ਤੇ ਜਨਾਬ ਜਦੋਂ ਰੋਟੀ ਖਾ ਕੇ ਵਾਪਸ ਨਿਕਲੇ ਆ ਨਾ ਤੇ ਜੱਜ ਸਾਹਿਬ ਦੇ ਨਾਲ ਇਹਨਾਂ ਦਾ ਇੱਕ 2 ਸਾਲ ਦਾ ਬੇਟਾ ਵੀ ਸੀਗਾ। ਤੇ ਜਿਹੜੀ ਅੱਛੀ ਵਾਈਫ ਹੋਟਲ ਸੀ ਨਾ ਉਹਦੀ ਜਨਾਬ ਲਿਫਟ ਟੁੱਟ ਗਈ ਤੇ ਸਾਜਿਦ ਬਲਾਲ ਸਾਹਿਬ ਦੀਆਂ ਦੋਨੇ ਲੱਤਾਂ ਜਿਹੜੀਆਂ ਨਾ ਉਹ ਟੁੱਟ ਗਈਆਂ। ਉਹਨਾਂ ਨੂੰ ਫੌਰੀ ਤੌਰ ਤੇ ਫੈਸਲਾਬਾਦ ਦੇ ਅਲਾਈਡ ਹਸਪਤਾਲ ਦੇ ਵਿੱਚ ਸ਼ਿਫਟ ਕਰਤਾ। ਉਹਨਾਂ ਦੀ ਮਿਸਿਸ ਜਿਹੜੀ ਸੀ ਉਹ ਵੀ ਸ਼ਦੀਦ ਜਿਹੜੀਆਂ ਨਾ ਜ਼ਖਮੀ ਹੋਈ ਆ। ਅੱਲਾ ਦਾ ਇਹ ਸ਼ੁਕਰ ਆ ਕਿ 2 ਸਾਲ ਦਾ ਜਿਹੜਾ ਬੱਚਾ ਸੀਗਾ ਨਾ ਉਹਨੂੰ ਖਰਾਸ਼ ਤੱਕ ਨਹੀਂ ਆਈ। ਇਹ ਅੱਲਾ ਦੇ ਕੰਮ ਹੁੰਦੇ ਵਿੱਚ, ਇਹਦੇ 'ਚ ਬੰਦੇ ਦਾ ਕੋਈ ਕੰਮ ਨਹੀਂ ਹੁੰਦਾ। ਫੌਰੀ ਤੌਰ 'ਤੇ ਨਾ ਅੱਛੀ ਬੀਵੀ ਨੂੰ ਤਹਿਸੀਲ ਕਰ ਦਿੱਤਾ ਗਿਆ ਜਿਹੜਾ ਉੱਥੇ ਰੈਸਟੋਰੈਂਟ ਬਣਿਆ ਸੀਗਾ। ਲੇਕਿਨ ਮੇਰਾ ਸਵਾਲ ਉੱਥੋਂ ਦੀ ਇੰਤਜ਼ਾਮੀਆ ਅੱਗੇ ਆ ਕਿ ਹਾਫਜ਼ਾਬਾਦ ਦੀ ਇੰਤਜ਼ਾਮੀਆ ਕਿਆ ਸੱਤੂ ਪੀ ਕੇ ਸੁੱਤੀ ਹੋਈ ਆ? ਕਿਆ ਉੱਥੇ ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਉੱਥੇ ਡੀਸੀ ਵੀ ਹੋਏਗਾ, ਉੱਥੇ ਕੋਈ ਬਲਦੀਆ ਦਾ ਮਹਿਕਮਾ ਵੀ ਹੋਏਗਾ। ਆਖਰ ਇਹ ਹੋਟਲ ਬਣ ਕਿਸ ਤਰ੍ਹਾਂ ਗਿਆ? ਅਗਰ ਹੋਟਲ ਬਣ ਗਿਆ ਸੀਗਾ ਇੱਥੇ ਲਿਫਟ ਕਿਸ ਤਰ੍ਹਾਂ ਲੱਗ ਗਈ? ਕਿਸੇ ਨੇ ਲਿਫਟ ਲੱਗਣ ਲੱਗੇ ਇਹਨਾਂ ਨੂੰ ਐਨਓਸੀ ਦਿੱਤਾ ਵਾ। ਮੇਰੇ ਜ਼ਰਾਏ ਦਾ ਇਹ ਕਹਿਣਾ ਕਿ ਇਹਨਾਂ ਕੋਲ ਕੱਖ ਵੀ ਨਹੀਂ ਹੈਗਾ। ਇਹ ਸਾਰੀ ਉੱਦਾਂ ਹੀ ਅੱਲਾ ਦੇ ਆਸਰੇ ਤੇ ਇਹਨਾਂ ਨੇ ਜਨਾਬ ਹੋਟਲ ਬਣਾ ਲਿਆ, ਉੱਦਾਂ ਹੀ ਇਹਦੇ 'ਚ ਲਿਫਟ ਲਾਤੀ ਤੇ ਫਿਰ ਲਿਫਟ ਦੇ ਵਿੱਚ ਜੱਜ ਸਾਹਿਬ ਨੇ ਬਿਠਾਤਾ ਵੀ ਅੰਨੇ ਹੋ ਤੁਸੀਂ ਦੱਸੋ ਜੱਜ ਸਾਹਿਬ ਨੂੰ ਕਿ ਇਹਦੀ ਲਿਫਟ ਇੰਨਾ ਕੁ ਕੰਮ ਕਰਦੀ ਹੈ, ਇੰਨਾ ਕੁ ਨਹੀਂ ਕਰਦੀ। ਹੁਣ ਜੱਜ ਸਾਹਿਬ ਦੀ ਜਿਹੜੀ ਪੋਜੀਸ਼ਨ ਆ ਕਿ ਉਹਨਾਂ ਦੀ ਇੱਕ ਲੱਤ ਦਾ ਆਪਰੇਟ ਹੋਇਆ ਵਾ, ਇੱਕ ਲੱਤ ਦਾ ਆਪਰੇਟ ਹੀ ਨਹੀਂ ਹਲੇ ਤੱਕ ਹੋਇਆ। ਠੀਕ ਹੈ, ਖੁਦਾ ਨਾ ਖਾਸਤਾ ਉਹਨਾਂ ਦਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀਗਾ। ਮੈਂ ਜਨਾਬ ਹਾਫਜ਼ਾਬਾਦ ਦੀ ਆਵਾਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਨੌਮਲੂਦ ਹੋਟਲ ਨੇ ਨਾ, ਜਿਹੜੇ ਨਵੇਂ ਬਣੇ ਆ ਤੇ ਨਾਮ ਸਿਰਫ ਰੱਖ ਲੈਂਦੇ ਆ ਦੂਸਰੀ ਬੁੱਢੀ, ਅੱਛੀ ਬੁੱਢੀ, ਤੀਸਰੀ ਬੁੱਢੀ, ਨਾਮ ਇੱਦਾਂ ਦੇ ਰੱਖ ਕੇ ਲੋਕਾਂ ਦੀਆਂ ਅੱਖਾਂ ਨੂੰ ਤੇ ਲੋਕਾਂ ਮਜ਼ਾਰੀ ਬਾਤ ਆ। ਅੱਛੀ ਬੀਵੀ ਤੋਂ ਨਾਮ ਆਉਂਦਾ ਵਾ, ਲੋਕਾਂ ਦੀ ਤਾਂ ਰਾਤ ਨੂੰ ਜਿਹੜੀਆਂ ਵਾ ਇੱਕਦਮ ਉੱਠ ਕੇ ਬਹਿ ਜਾਂਦੇ, ਅੱਛਾ ਅੱਛੀ ਬੀਵੀ ਆ ਗਈ। ਪਤਾ ਨਹੀਂ ਹੁਣ ਉੱਥੇ ਰੋਟੀ ਖਾਣ ਨੂੰ ਹੈਗੀ ਆ, ਉਹਦੀ ਲਿਫਟ ਹੈਗੀ ਆ, ਉਹਦੀ ਲਿਫਟ ਨੂੰ ਕੀ ਹੋਇਆ ਵਾ, ਕੋਈ ਨਹੀਂ। ਬਸ ਅੱਛੀ ਬੀਵੀ ਨਾਮ ਆ ਤੇ ਇੱਕ ਵਾਰੀ ਜਾਣਾ ਜ਼ਰੂਰ ਆ ਆਪਣੀ ਬੀਵੀ ਨੂੰ ਲੈ ਕੇ। ਮੈਂ ਜਨਾਬ ਹਾਫਜ਼ਾਬਾਦ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਖੁਦਾ ਦਾ ਨਾਮ ਆ ਇੱਦਾਂ ਦੇ ਹੋਟਲਾਂ 'ਤੇ ਜਾਣਾ ਬੰਦ ਕਰ ਦਿਓ, ਜਾਂ ਫਿਰ ਆਪਣੀ ਜਿਹੜੀ ਉੱਥੇ ਜ਼ਿਲ੍ਹਾ ਇੰਤਜ਼ਾਮੀਆ ਵਾ, ਜਿਹੜੇ ਡੀਸੀ ਸਾਹਿਬ ਆ, ਜਿਹੜੇ ਬਲਦੀਆ ਦੇ ਨੁਮਾਇੰਦੇ ਨੇ, ਉਹਨਾਂ ਨੂੰ ਕੋਈ ਹੋਸ਼ ਦੇ ਨਾਖੁਦ ਦੇਵੋ ਕਿ ਹਰ ਚੀਜ਼ ਪੈਸੇ ਨਹੀਂ ਹੁੰਦਾ ਕਿ ਪੈਸੇ ਲੈ ਕੇ ਐਨਓਸੀ ਜਾਰੀ ਕਰ ਦਿਓ, ਪੈਸੇ ਲੈ ਕੇ ਲਿਫਟਾਂ ਲਵਾ ਦਿਓ, ਪੈਸੇ ਲੈ ਕੇ ਹੋਟਲ ਬਣਵਾ ਦਿਓ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਬਹੁਤ ਸ਼ੁਕਰੀਆ।